चलिए जी गोरी की कबर वेखिए मिनी दी ਇਹਦੀ कबर ਇੱਥੇ बन गई मिनी ਬਾਈ ਜੀ ਉਹ ਡਿੱਗ ਪਏ ਆਪਣੇ ਪਿੱਛੇ ਆ ਰਹੇ ਸੀਗੇ ਦਰਿਆ ਦੇ ਵਿੱਚ ਪੈਰ ਸਲਿਪ ਹੋ ਗਿਆ ਉਹਨਾਂ ਦਾ ਆਪਾਂ ਨਾ ਹੋਟਲ ਐਂਡ ਰੈਸਟੋਰੈਂਟ ਵੇਖਨੇ ਆ ਤੇ ਵਿੱਚ ਕੀ ਹੈ ओ कैसा है लाला कैसा ठीक है और जबरदस्त है भाई आप कैसा ठीक है क्या बलदस्तान ठीक है हाँ जी बाबे किदा की हाल है तगड़े हो सारे मेरे पिछे बड़े सोहने सोहने जिहे ग्रीन पहाड़ तो नज़र आते होंगे तो पहाड़ों के उत्ते पई हुई बर्फ भी दिखती होगी क्योंकि मैं अजकल पंजाब छड्ड के इधर आया होया पहाड़ी इलाके दे गिलगित बल्तिस्तान ਇਹਦਾ ਇੱਕ ਇਲਾਕਾ ਵੀ ਅਸਤੂਰ ਚਿਲਮ ਉੱਥੇ ਇਸ ਟਾਈਮ ਮੈਂ ਮੌਜੂਦ ਹਾਂ ਇੱਥੇ ਹੋਟਲ ਦੇ ਵਿੱਚ ਰੁਕੇ ਹੋਏ ਸੀ ਤੇ ਇਹਦੇ ਲਾਗੇ ਇੱਕ ਸੋਸ਼ਲ ਲੇਕ ਹੈ ਉਹ ਕੱਲ ਵੇਖ ਕੇ ਆਏ ਹਾਂ ਦਿਲ ਬਣਿਆ ਹੋਇਆ ਸੀ ਤੇ ਹੁਣ ਅਸੀਂ ਜਾਣਾ ਸਪੈਸ਼ਲ ਅਸੀਂ ਜਗ੍ਹਾ ਵਾਸਤੇ ਆਏ ਹੋਇਆ ਮਿਨੀ ਮਾਰਗ ਹੁਣ ਅਸੀਂ ਚੱਲੇ ਹਾਂ ਉੱਥੇ ਮਿਨੀ ਮਾਰਗ ਸਾਡੀ ਗੱਡੀ ਉੱਥੇ ਜਾਣੀ ਨਹੀਂ ਹੈ ਅਸੀਂ ਉਹ ਮਿਨੀ ਪਰਾਡੋ ਕੀ ਛੋਟੀ ਗੱਡੀ ਜਿਹੜੀ ਹੁੰਦੀ ਉਹਦੇ ਵਿੱਚ ਚੱਲੇ ਤੇ ਨਾਲ ਤੁਹਾਡੇ ਨਾਲ ਇੱਥੋਂ ਦੀ ਲਾਈਫ ਇੱਥੋਂ ਦੇ ਪਹਾੜ ਇੱਥੋਂ ਦੀ ਖੂਬਸੂਰਤੀ ਇੱਥੋਂ ਦੀ ਬਿਊਟੀ ਤੁਹਾਡੇ ਨਾਲ ਸਾਂਝੀ ਕਰਾਂਗਾ ਮੈਂ ਪਹਿਲਾਂ ਕੋਈ ਸਟੋਰੀ ਕੋਈ ਵੀਡੀਓ ਕੋਈ ਸ਼ਾਇਰੀ ਅਪਲੋਡ ਕੀਤੀ ਮੈਂ ਕਿਹਾ ਵੇਖੀਏ ਯਾਰ ਬਿਨਾਂ ਸਟੋਰੀਆਂ ਤੋਂ ਬਿਨਾਂ ਰੀਲਾਂ ਤੋਂ ਅਸੀਂ ਸਾਡਾ ਟੂਰ ਕਬੂਲ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਬੰਦਾ ਪੰਜਾਬ 'ਚੋਂ ਨਿਕਲਦਾ ਬਾਅਦ 'ਚ ਇਸਲਾਮਾਬਾਦ ਪਹੁੰਚਦਾ ਬਾਅਦ 'ਚ ਪਹਿਲਾਂ ਸਟੋਰੀਆਂ ਦੀ ਵੀਡੀਓ ਸ਼ੁਰੂ ਹੋ ਜਾਂਦੀਆਂ ਨੇ ਤਾਂ ਮੇਰੇ ਉੱਤੇ ਗੁਰਮੁਖੀ ਲਿਖੀ ਹੋਈ ਚਾਦਰ ਵੇਖ ਰਹੇ ਹੋ ਇਹ ਮੈਂ ਲਈ ਹੋਈ ਆ ਉੱਤੇ ਜਿੱਦਣ ਦਾ ਮੈਂ ਇੱਥੇ ਆਇਆ ਤੇ ਹਰ ਬੰਦਾ ਮੈਨੂੰ ਇੰਡੀਆ ਨਹੀਂ ਸਮਝ ਰਿਹਾ ਜਿਹਨੂੰ ਗੁਰਮੁਖੀ ਦਾ ਪਤਾ ਜਾਂ ਜਿਹਨੂੰ ਇਹਨਾਂ ਅੱਖਰਾਂ ਦਾ ਪਤਾ ਉਹਦੇ ਪਿੱਛੇ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਉਸ ਤੋਂ ਜਾਰੀ ਕਰ ਲੈਂਦੇ ਨੇ ਬਾਕੀ ਠੀਕ ਆ ਬਾਕੀ ਗੱਲਬਾਤ ਸਾਂਝੀ ਕਰ ਲੈ ਕੇ ਜਾ ਇਹ ਸਾਡੀ ਗੱਡੀ ਆ ਜਿਹਦੇ ਵਿੱਚ ਅਸੀਂ ਚੱਲੇ ਹਾਂ ਅੱਛਾ ਇਹ ਹੋਟਲ ਆ ਜਿੱਥੇ ਅਸੀਂ ਰੁਕੇ ਸੀ ਤੇ ਇਹ ਬਾਕੀ ਹੋਟਲ ਚ ਬਣੇ ਮੋਟਲ ਬੇਸਿਕਲੀ ਇਹ ਛੋਟੇ ਛੋਟੇ ਬਣੇ ਹੋਏ ਨੇ ਇਹ ਮੋਟਲਸ ਵੇਖਦੇ ਪਏ ਪਹਾੜੋਂ ਕੇ ਕਦਮੋਂ ਇਹ ਤੇ ਇੱਥੇ ਟਰੈਕਟਰ ਚੱਲਦੇ ਨੇ ਮੈਸੀ ਤੇ ਟਰਾਲੀਆਂ ਵੇਖ ਲਓ ਪਿੱਛੇ ਛੋਟੀਆਂ ਛੋਟੀਆਂ ਏਡੀ ਆਪਣੀ ਰੇਹੜੀ ਹੁੰਦੀ ਹੈ ਚਲੋ ਅਸੀਂ ਨਿਕਲਦੇ ਹਾਂ ਬਾਬਿਓ नित मजदूरी नहीं आनी चाहिए फौजी बंदे की। ओके ठीक सरदार कोठी है यहाँ पे सिख रहते थे ये सिख रहते थे यहाँ पे इस एरिया में ना एक कोठी बनाई थी किसी दौर में अंग्रेज के दौर में ना उसकी जगह फिर नाम रख दिया उन्होंने सरदार कोठी ये अल मसूर जो है ना हजूर सल्लल्लाहु अलैहि वसल्लम तलवार मुबारक का नाम है अच्छा अल मसूर इसके नाम से हमारी यूनिट का नाम ओके चलो जी ਇਹ ਆਰਮੀ ਦੀ ਚੌਕੀ ਆ ਬੁਰਜ਼ਿਲ ਟੌਪ ਕੰਟੀਨ ਹੈ ਤੇ ਚੌਕੀ ਤੋਂ ਅਸੀਂ ਹੁਣ ਇੱਥੋਂ ਪਾਸ ਹੋਵਾਂਗੇ ਤੇ ਫਿਰ ਅੱਗੇ ਚੈਕਿੰਗ ਕਰਵਾ ਕੇ ਤੇ ਸਾਰਾ ਗਲੇਸ਼ੀਅਰ ਹੈ ਜਨਤਾ ਪੁੱਜੀ ਹੋਈ ਹੈ ਇੱਥੇ ਫੋਟੋਆਂ ਤੜਾ ਤੜ ਲੱਗੇ ਨੇ ਤੇ ਇੱਥੇ ਸਫ਼ਰ ਇਹੋ ਜਿਹਾ ਡਾਲੇ ਜਾਂ ਆਉਂਦੇ ਨੇ ਕਿਉਂਕਿ ਚੜ੍ਹਾਈ ਬਹੁਤ ਹੈ 13,808 ਫੁੱਟ ਉਚਾਈ ਹੈ ਜਿੱਥੇ ਅਸੀਂ ਫਿਰਦੇ ਪਏ ਤੇ ਇੱਥੇ ਫਿਰ ਫੋਰ ਗੱਡੀਆਂ ਆਉਂਦੀਆਂ ਨੇ ਚੈੱਕ ਕਰਕੇ ਹੁਣ ਦਿੰਦੇ ਨੇ ਦੂਸਰੀ ਗੱਡੀ ਨਹੀਂ ਆਉਂਦੀ ਇੱਥੇ ਆ ਕੇ ਇਹਨਾਂ ਗੱਡੀਆਂ ਦੀ ਕੀਮਤ ਪਤਾ ਲੱਗਦੀ ਹੈ ਫੋਰਡਾਂ ਦੀ ਤੇ ਡਾਲਿਆਂ ਦੀ ਪਰਾਡੋਆਂ ਦੀ ਕਰੂਜ਼ਰਾਂ ਦੀ ਕਿ ਇਹ ਗੱਡੀਆਂ ਨੇ ਬਿਊਟੀ ਹੈ ਯਾਰ ਮੈਂ ਕਹਿੰਦਾ ਵੀ ਕੈਮਰਾ ਨਾ ਐਕਸਪਲੇਨ ਨਹੀਂ ਕਰ ਸਕਦਾ ਇਸ ਚੀਜ਼ ਇਹ ਬਿਊਟੀ ਹੈ ਨਾ ਕੁਦਰਤ ਹੈ ਤੇ ਇਹਨੂੰ ਕੁਦਰਤ ਨੂੰ ਕੁਦਰਤੀ ਵੇਖ ਸਕਦੀ ਹੈ ਸਾਡੀ ਅੱਖ ਤੇ ਕੈਮਰਾ ਐਕਸਪਲੇਨ ਨਹੀਂ ਕਰ ਸਕਦਾ ਬਿਲਕੁਲ ਵੀ
ਬਾਕੀ ਅੱਗੇ ਚੱਲਦੇ ਹਾਂ ਤੇ ਤੁਹਾਨੂੰ ਅਗਲਾ ਨਜ਼ਾਰਾ ਵੀ ਕਰਾਉਂਦੇ ਆ। ਠੀਕ ਹੈ, ਇਹ ਹੈ ਕਾਰਗਿਲ ਦੀਆਂ ਪਹਾੜੀਆਂ, ਜੰਗ ਦਾ ਵੀ ਜ਼ਿਕਰ ਹੁੰਦਾ ਤੇ ਬਾਬੇ ਜਗ੍ਹਾ ਹੀ ਬੜੀ ਸੋਹਣੀ ਹੈ ਤੇ ਜੰਗ ਤਾਂ ਇਹਦੀ ਵਜ੍ਹਾ ਤੋਂ ਲੱਗਣੀ ਲੱਗਣੀ। ਇੱਥੇ ਬੰਦਾ ਸੋਹਣਾ ਹੋਵੇ ਤੇ ਬੰਦੇ ਬੰਦੇ ਨੂੰ ਮਾਰਦੇ ਮੇਰੇ ਤੇ ਜਗ੍ਹਾ ਦੇਖੋ ਇਹ ਰੈੱਡ ਤੇ ਗਲੇਸ਼ੀਅਰ ਕੀ ਬਰਫ਼ ਖਾਣ ਦਾ ਬੜਾ ਸਵਾਦ ਹੈ। ਹੁਣ ਅਸੀਂ ਚੱਲੇ ਹਾਂ ਅੱਗੇ ਮਿਨੀ ਮਾਰਗ ਜਿੱਥੇ ਸਾਡੀ ਮੰਜ਼ਿਲ ਹੈ। ਇੱਥੇ ਇਸ ਸਫ਼ਰ ਤੇ ਆਉਣ ਦਾ ਇੱਕ ਇਹ ਫਾਇਦਾ ਹੈਗਾ ਕਿ ਤੁਸੀਂ ਜਿੰਨੇ ਵੀ ਮੁਕਾਮ ਨੇ ਨਾ ਤੁਹਾਨੂੰ ਰਾਹ ਦੇ ਵਿੱਚ ਟੱਚ ਕਰਦੇ ਨੇ, ਤੁਸੀਂ ਉਹ ਵੇਖ ਲੈਂਦੇ ਹੋ ਜਿੰਨੇ ਵੀ ਨਹੀਂ। ਇਵਨ ਕਿ ਇਸਲਾਮਾਬਾਦ ਤੋਂ ਨਿਕਲੋ ਨਰਾਨ ਕਗਾਨ ਮਰੀ ਬਾਲਾਕੋਟ ਮਨਸੇਰਾ ਅਬਟਾਬਾਦ, ਠੀਕ ਹੈ, ਚਿਲਮ ਅਸਤੂਰ ਤੇ ਇਹ ਸਾਰੇ ਮੁਕਾਮ ਤੁਸੀਂ ਘੁੰਮ ਘੁਮਾ ਕੇ ਆਉਂਦੇ ਹੋ। ਨਾਗਾ ਪਰਬਤ ਵੀ ਮਿਲ ਕੇ, ਠੀਕ ਹੈ। ਸਾਡੀ ਗੱਡੀ ਨੂੰ ਤੁਹਾਨੂੰ ਗੱਡੀ ਦਿਖਾ ਰਿਹਾ ਤੇ ਇਹੀ ਚੱਲਦੀਆਂ ਨੇ, ਵੇਖਣ ਵਾਸਤੇ ਲੱਗਦਾ ਵੇਖਿਆ ਲੱਗਦਾ ਕਿ ਕੁਝ ਨਹੀਂ। चेक पोस्ट, ये क्या नाम है इसका? नासिर कैंप चेक पोस्ट है। वो जो कंपनी उधर घूम रहा है उनका बच्चा ये है। वो तो जॉब नहीं करना पीछे, ये उन्होंने बच्चे ने, ये ऊपर नहीं चढ़ता ना ज्यादा। पैया कसमें ढोला मरदे पैया, आर्मी का चौकी हासिल ब्रिगेड का। मिनी के कब्रिस्तान है, पोस्ट मिनी मर्ग। ਮਿਨੀ ਮਰਗ ਕ੍ਰਾਸ ਕੀਤਾ ਤੇ ਹੁਣ ਅਸੀਂ ਜਾ ਰਹੇ ਹਾਂ ਰੈਂਬੋ ਲੇਕ ਤੇ ਰਾਹ ਦੇ ਵਿੱਚ ਇਹ ਜੰਗਲ ਨੇ, ਦੇਖਦੇ ਪਏ ਇਹ ਉੱਪਰ ਗਲੇਸ਼ੀਅਰ ਹੈ ਤੇ ਪਾਣੀ ਆ ਰਿਹਾ ਹੈ। ਇਹ ਦਰਿਆ ਕਿੰਨੇ ਸੋਹਣੇ ਦਰਖਤ ਨੇ ਜੀ। ਮੈਂ ਇਹ ਜ਼ਰੂਰ ਕਵਾਂਗਾ ਸਾਰਿਆਂ ਨੂੰ ਕਿ ਇੱਕ ਵਾਰੀ ਨਾ ਤੁਸੀਂ ਮਰੀ ਨਰਾਨ ਕਗਾਨ ਐਬਟਾਬਾਦ ਨਥੀਆ ਗਲੀ ਕਸ਼ਮੀਰ ਘੁੰਮੇ ਹੋ, ਇੱਕ ਵਾਰ ਇੱਧਰ ਵੀ ਆਓ। ਇਹਦਾ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਟੈਨਸ਼ਨਾਂ ਹਰ ਚੀਜ਼ ਦਾ ਇਲਾਜ ਹੈ ਇੱਥੇ ਦਾ। ਵੈਦਰ, ਇੱਥੋਂ ਦੀ ਆਬੋ ਹਵਾ ਤੇ ਇੱਥੋਂ ਦੀ ਬਿਊਟੀ ਹੈ। ਤੇ ਰਾਹ ਦੇ ਵਿੱਚ ਨਾ ਕਿਸੇ ਦੀ ਗੱਡੀ ਖਰਾਬ ਹੋਈ ਹੈ ਤੇ ਇੱਥੋਂ ਦੇ ਲੋਕ ਇੰਨੇ ਹੈਲਪਫੁਲ ਨੇ, ਯਕੀਨ ਕਰੋ ਕਿ ਸਾਨੂੰ ਵੀ ਇੱਕ ਦੋ ਕੰਮ ਸੀ ਤੇ ਉਹਨਾਂ ਬੰਦਿਆਂ ਨੇ ਆਪਣਾ ਪੈਟਰੋਲ ਸਾੜ ਕੇ ਨਾਲ ਗੱਡੀ ਲਿਜਾ ਕੇ ਸਾਨੂੰ ਤੋੜ ਜਗ੍ਹਾ ਤੇ ਛੱਡ ਕੇ ਆਏ। ਇੰਨੀ ਮਦਦ ਕਰਦੇ ਨੇ ਲੋਕ।
ਕਿਉਂਕਿ ਹੁਣ ਉਹਦੀ ਗੱਡੀ ਖਰਾਬ ਹੋਈ ਹੈ ਤੇ ਉਹ ਨਾਲ ਉਹਨੇ ਪੁੱਛਿਆ ਕੀ ਮਸਲਾ, ਕਹਿੰਦਾ ਕੋਈ ਕਲੱਚ ਪਲੇਟ ਦਾ ਮਸਲਾ ਆਇਆ। ਤੇ ਕਿਉਂਕਿ ਇੱਥੇ ਕਲੱਚ ਪਲੇਟਾਂ ਤੇ ਡਿਸਕਾਂ ਬੜੀਆਂ ਫਰਕ ਹੁੰਦੀਆਂ ਨੇ, ਰਾਹ ਜਿਹੜਾ ਵੇ ਉਹ ਕਿਤੇ ਚੜਾਈ ਆ, ਕਿਤੇ ਉਤਰਾਈ ਆ, ਕਿਤੇ ਚੜਾਈ ਆ, ਕਿਤੇ ਉਤਰਾਈ ਆ। ਤੇ ਇਹ ਹੁਣ ਵੇਲਾ ਆਪਣਾ ਛੱਡ ਕੇ ਆਪਣਾ ਕੰਮ ਜਾ ਰਿਹਾ, ਸਵਾਰੀਆਂ ਲੈ ਕੇ ਜਾ ਰਿਹਾ, ਛੱਡ ਕੇ ਉਹਦੇ ਨਾਲ ਬਹਿ ਗਿਆ। ਕਹਿੰਦਾ ਰੁਕੋ ਇਸਕੋ ਦੇਖਤਾ ਹੂੰ। ਕਿਆ ਮੰਜ਼ਰ ਹੈ ਯਾਰ, ਵਾਹ ਮੇਰਾ ਮਾਲਕਾ ਵਾਹ। ਯਾਰ ਗੱਲ ਮੈਨੂੰ ਇੱਕ ਯਾਦ ਆਈ ਹੈ, ਤੁਹਾਨੂੰ ਸੁਣਾਉਣਾ कि तुम धीरे धीरे मरने लगते हो अगर तुम पहाड़ों पर नहीं जाते, सफ़र नहीं करते, किताबों का मुतालिया नहीं करते, अगर तुम ज़िंदगी की आवाज़ों को नहीं सुनते, खुद को नहीं सहराते, अगर तुम अपनी लगी बंदी ज़िंदगी के ग़ुलाम बन जाते हो, रोज़ उन्हीं रास्तों पर चलते हो, अगर तुम अपने मामलात ज़िंदगी तब्दील नहीं करते, अगर तुम मुख्तलिफ रंग नहीं पहनते, उन लोगों से बात नहीं करते जिन्हें तुम नहीं जानते, चाय नहीं पीते, शायरी नहीं पढ़ते, मौसीकी नहीं सुनते, चांदनी रातों से इश्क नहीं करते, तो समझ लो तुम धीरे धीरे मर रहे हो, तुम धीरे धीरे मर रहे हो। ਜਾਂਦੇ ਆ ਨਾ ਰਸਤੇ ਦੇ ਵਿੱਚ ਅਸੀਂ ਰੁਕੇ ਆ ਤੇ ਬੜਾ ਸੋਹਣਾ ਜਿਹਾ ਪਾਰਕ ਬਣਿਆ ਹੋਇਆ ਤੇ ਵੇਖੋ ਨਾ ਪੱਥਰ ਲਾ ਕੇ ਨਾ ਉਹਨਾਂ ਨੇ ਰਸਤੇ ਦੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਨੇ ਵੀ ਸੱਜੇ ਖੱਬੇ ਗੱਡੀਆਂ ਨਾ ਜਾਣ, ਬਾਕੀ ਜਿਹੜਾ ਘਾਹ ਏ ਉਹ ਖ਼ਰਾਬ ਨਾ ਹੋਏ, ਬਿਊਟੀ ਖ਼ਰਾਬ ਨਾ ਹੋਏ। ਤੇ ਕਿੰਨਾ ਸੋਹਣਾ ਵਿਊ ਹੈ। ਤੇ ਇੱਥੇ ਨਾ ਇੱਕ ਛੋਟਾ ਜਿਹਾ ਉਹ ਵੇਖੋ ਲੱਕੜੀ ਦਾ ਹੋਟਲ ਬਣਿਆ ਹੋਇਆ, ਖਾਨ ਹੋਟਲ ਐਂਡ ਰੈਸਟੋਰੈਂਟਸ, ਜੰਗਲ 'ਚ ਮੰਗਲ ਲਾ ਕੇ ਬੈਠੇ ਹੋਏ ਨੇ। ਯਕੀਨ ਕਰੋ ਸਾਨੂੰ ਨਾ ਦੋ ਦਿਨ ਹੋ ਗਏ ਇੱਥੇ ਆਇਆ ਨੂੰ, ਚਿੱਲਮ ਅਸੀਂ ਰੁਕੇ ਹੋਏ ਸੀ। ਤੇ ਉੱਥੇ ਨਾ ਸੁਬਾਹ ਦਾ ਨਾਸ਼ਤਾ ਜਿਹੜਾ ਪਰਾਠੇ ਤੁਹਾਨੂੰ ਪਤਾ ਬਾਹਰ ਮਿਲਦੇ ਨੇ, ਤੇ ਪਰਾਠੇ ਖਾ ਕੇ ਮੈਂ ਨਹੀਂ ਖਾਂਦਾ ਪਰਾਠੇ, ਤੇ ਪਰਾਠੇ ਖਾ ਕੇ ਅੰਦਰ ਅੱਗ ਲੱਗੀ ਸੀ, ਜਲਨ ਹੁੰਦੀ ਸੀ, ਮੇਦਾ ਸੜਦਾ ਸੀ, ਬੜੇ ਨਾ ਪਰੇਸ਼ਾਨ ਸੀ। ਤੇ ਯਕੀਨ ਕਰੋ ਜਦੋਂ ਇਸ ਜਗ੍ਹਾ ਤੇ ਆਏ ਆ ਨਾ, ਇੱਥੇ ਆ ਕੇ ਆ ਵਿਊ ਵੇਖਿਆ ਤੇ ਰੱਬ ਦੀ ਰੌਣਕ ਵੇਖੀ ਆ, ਰੱਬ ਦੀ ਕੁਦਰਤ ਵੇਖੀ ਆ, ਤੇ ਅੱਖਾਂ ਵੀ ਠੰਡੀਆਂ ਹੋਈਆਂ ਨੇ, ਦਿਲ ਵੀ ਠੰਡਾ ਹੋਇਆ। ਤੇ ਨਾਲ ਦੀ ਨਾਲ ਜਿਹੜਾ ਅੰਦਰ ਹੈ ਨਾ ਹਵਾ ਅੰਦਰ ਜਾਂਦੀ ਠੰਡੀ ਨੂੰ ਹੈ। कैंप लगा हुआ है, ये साਡਾ ड्राइवर है। हाँ कैसा है? ठीक है। ये ड्राइवर है उस गाड़ी का, बहुत भगाता है ये गाड़ी, बहुत भगाता है। हाँ लाला इसको रास्ते में पकड़ा। हाँ ये भी हमारे साथ जा रहा है, लेकिन छत पे बैठ के आपको व्यू सही नजर आता होगा ऊपर से, ये अच्छा लगता होगा ज्यादा मंजर। हम गाड़ी के अंदर बैठ के देखते हैं आप, लेकिन छत पे बैठ के वो ज्यादा मजा आता है। हाँ सही है। ये रेस्टोरेंट है, चले चलो आप ना होटल एंड रेस्टोरेंट देखने की है। ओ कैसा है लाला? कैसा? ठीक है और जबरदस्त है भाई। आप कैसा? ठीक है। क्या बना रहा है? कढ़ाई बना रहे हैं। कढ़ाई किसको देगा? कोई भी आ जाएगा। अच्छा ये कितना खूबसूरत है यार आप लोगों ने बनाया हुआ है ना। आपका नाम क्या है? मेरा नाम लियाकत है। लियाकत है जी। और कौन सा जुबान बोलता है आप? शिना। शिना? जी। ये जो इलाका है यहाँ पे पश्तून ज्यादा रहता है या शिना ज्यादा रहता है? रहते सारे। सब शिना है, शिना ही बोलता है। ये पश्तो से डिफरेंट है, अलग जुबान है। ओके यार यहाँ के लोग बहुत अच्छे हैं, बहुत प्यार करते हैं। जैसे आप स्माइल दे रहे हैं ना, तो ऐसे बहुत सारे लोग प्यार करते हैं, इज्जत करते हैं। और ये बहुत खूबसूरत मंजर बनाया हुआ है लकड़ी का आप लोगों ने, गुजारा नहीं है ना यार, बहुत खूबसूरत है। हम लोग पंजाब से आए हैं, फैसलाबाद से देखने के लिए ये चीजें। बहुत मेहरबानी सर। तो यहाँ जिंदगी बहुत आसान है यार, बहुत खुश है, रौनक है, हर बंदे के चेहरे पे खुशी है, कोई डिप्रेशन में नहीं है, कुछ नहीं है। तो यहाँ पे गांव छोटे छोटे हैं, छोटे छोटे गाँव। तो गांव में हॉस्पिटल भी हैं, अस्पताल? जी जी है, छोटे छोटे। ओके अगर आपको कुछ ज्यादा इमरजेंसी बनता है तो फिर कहाँ जाते हैं? चले जाते गिलगित साइड पे। गिलगित साइड पे। ओके ठीक है। तो पढ़ाई का क्या है, लोग पढ़ते ज्यादा हैं? जबरदस्त है, स्कूल भी हैं, मास्टर भी अच्छे हैं, और बिजली ज्यादा इलाकों में नहीं है, मैंने देखा। जनरेटर इस्तेमाल करते हैं, सोलर। यहाँ पे तो यार सर्दी रहता है, तो सोलर पे कैसे धूप गुजारा कर लेते हैं, गुजारा करता है। सही। आप रोटी बना रहा है? जी ये तो बहुत खूबसूरत चीज है यार। अभी हम इधर देखा दूर से तो हमको यही नजर आया इधर, बस ये आपका होटल, और नजदीक में कुछ भी नहीं है। थैंक यू लियाकत अली। ओके सर आपको कोई चाय बोतल? नहीं, अभी हम हमारे साथ और भी दोस्त हैं, अगर हम उससे पूछते हैं, अगर वो चाय पिएगा या खाना खाएगा तो हम खाएगा, आएगा इधर आता है। ठीक है सर। ओके देखो यार किन्नी स्माइल है ਉਹਦੇ ਚਿਹਰੇ ਤੇ, किन्ने खुश अखलाक ने, बड़ा चाह बोतल पानी है ना।
ਤੇ ਯਾਰ ਇਹ ਚੀਜ਼ ਆ ਯਾਰ, ਡਿਪਰੈਸ਼ਨ ਕੋਈ ਨਹੀਂ ਗਾ ਇੱਥੇ, ਪਰੇਸ਼ਾਨੀ ਕੋਈ ਨਹੀਂ, ਸਟ੍ਰੈਸ ਕੋਈ ਨਹੀਂ, ਹਰ ਬੰਦਾ ਖੁਸ਼ ਹੈ। ਔਰ ਵੱਡੀ ਗੱਲ ਕਿ ਇੱਥੇ ਕੰਪੈਰੀਜ਼ਨ ਨਹੀਂ ਹੈਗਾ ਵੀ ਇਹਨੇ ਕੋਠੀ ਵੱਡੀ ਪਾਈ ਹੈ ਤੇ ਮੈਂ ਵੀ ਪਾਉਣੀ ਆ। ਉਹ 4 ਪੱਥਰ ਰੱਖ ਕੇ ਬੈਠਾ, ਦੂਜੇ ਨੇ ਵੀ 4 ਪੱਥਰ ਰੱਖ ਲੈਣੇ, ਸਮਝ ਆਈ। ਆਰਾਮ ਨਾਲ ਆਪਣਾ ਘਰ ਉਹਨਾਂ ਨੇ 2 ਕਮਰੇ ਬਣਾ ਕੇ ਬੈਠੇ ਨੇ। ਜਾਂ ਆ ਵੇਖੋ ਲੱਕੜ ਦਾ ਇਹ ਵਾਸ਼ਰੂਮ ਬਣਾਇਆ ਹੋਇਆ ਉਹਨਾਂ ਨੇ, ਜਿਸ ਤਰ੍ਹਾਂ ਇਹ ਲੱਕੜ ਦਾ ਹੋਟਲ ਹੈ ਇਸ ਤਰ੍ਹਾਂ ਲੱਕੜ ਦੇ ਬਾਕੀ ਰੈਸਟੋਰੈਂਟ ਹੋਟਲ ਜਿਹੜੇ ਨੇ ਉਹ ਬਣੇ ਹੋਏ ਨੇ। ਕੰਪੈਰੀਜ਼ਨ ਕੋਈ ਨਹੀਂ ਗਾ, ਕੰਪੀਟੀਸ਼ਨ ਕੋਈ ਨਹੀਂ ਗਾ, ਮਾਰ ਧਾੜ ਕੋਈ ਨਹੀਂ ਗੀ ਉਹਦੇ ਕੋਲ ਇਹ ਮੇਰੇ ਕੋਲ ਆ ਹੋਣਾ ਚਾਹੀਦਾ, ਨਹੀਂ। ਸਕੂਨ ਹੈ, ਸੁੱਖ ਹੈ। ਲੋ ਜੀ ਬਾਬਿਓ, ਫਾਈਨਲੀ ਅਸੀਂ ਪਹੁੰਚ ਗਏ ਹਾਂ ਮਿਨੀ ਮਾਰਕੀਟ ਤੋਂ ਅੱਗੇ, ਰੈਂਬੋ ਲੇਕ। ਸਰਦੀ ਬਹੁਤ ਆ, ਠੰਡ ਬਹੁਤ ਆ ਇੱਥੇ। ਮੈਂ ਤੁਹਾਨੂੰ ਚਾਹੀਦੀ ਸੀ ਜਾਣਾ, ਤੁਸੀਂ ਹੁਣ ਇੱਥੋਂ ਦੀ ਬਿਊਟੀ ਵੇਖੋ ਤੇ ਇੰਜੋਏ ਕਰੋ। ਤੇ ਮੈਂ ਕੈਮਰਾ ਯਾਰ ਅੱਗੇ ਬੈਕ ਘੁਮਾਉਂਦਾ। ਇਹ ਸ਼ਹੀਦ ਨੇ, ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਇਹ ਦੁਮੇਲ ਪਿੱਛੇ ਜਿਹੜੀ ਚੌਕੀ ਆਈ ਸੀ ਉਹ ਉੱਥੇ, ਉਹਦਾ ਨਾਮ ਦੁਮੇਲ ਚੌਕੀ, ਠੀਕ ਹੈ। ਪੰਜਾਬ ਆਰਮੀ ਦਾ ਏਰੀਆ ਨਾ ਸਾਰਾ, ਆਰਮੀ ਜੈਂਡਰ ਦੇ ਵਿੱਚ। ਚਲੋ ਆਪਾਂ ਚੱਲਦੇ ਹਾਂ ਰੈਂਬੋ ਲੇਕ ਤੇ, ਤੁਹਾਨੂੰ ਨਜ਼ਾਰੇ ਕਰਾਉਂਦੇ ਹਾਂ, ਦਰਸ਼ਨ ਕਰੋ ਤੁਸੀਂ। ਤੇ ਮੈਂ ਫਿਰ ਐਕਸਪਲੇਨ ਕਰਾਂ ਦੁਬਾਰਾ ਕਿ ਕੈਮਰੇ ਦੀ ਅੱਖ ਨਾਲ ਦੀ ਬਿਊਟੀ ਜਿਹੜੀ ਹੈ ਨਾ ਉਹ ਕੈਚ ਨਹੀਂ ਕਰ ਸਕਦੇ ਆਪਾਂ। ਆਰਟਿਸਟ ਬੜੀ ਸੋਹਣੀ ਕੁਛ ਗੱਲ ਲਿਖੀ ਹੋਈ ਆ, ਜਾ ਕੇ ਪੜ੍ਹਦੇ ਹਾਂ। ਵਾਟ ਇਜ਼ ਲਾਈਫ ਟਾਈਮ ਟੂ ਐਡਵੈਂਚਰ ਫॉर ਯੂ ਇਜ਼ ਅ ਡੇਲੀ ਰੂਟੀਨ ਫॉर ਅਸ। ਹਾਏ ਬੜੀ ਸੋਹਣੀ ਗੱਲ ਲਿਖੀ ਹੈ। ਯਕੀਨ ਕਰੋ ਕਿ ਇੰਨੀ ਕੁ ਖੂਬਸੂਰਤੀ ਹੈ ਕਿ ਮੈਨੂੰ ਗੱਲਾਂ ਹੀ ਨਹੀਂ ਆਉਂਦੀਆਂ ਪਈਆਂ, ਮੈਨੂੰ ਸਮਝ ਨਹੀਂ ਆਉਂਦਾ ਵੀ ਮੈਂ ਬੋਲਣਾ ਕੀ ਹੈ ਕੀ ਨਹੀਂ ਬੋਲਣਾ। ਤਾਰੀਫਾਂ ਵਾਸਤੇ ਅੱਖਰ ਕੋਈ ਨਹੀਂ। I will come back as a after hosting the flag। ਤਹਿਰੀਰਾਂ ਲਿਖੀਆਂ ਹੋਈਆਂ ਨੇ। ਇਹ ਜੀ ਰੈਂਬੋ ਲੇਕ ਤੁਸੀਂ ਪਹੁੰਚ ਗਏ, ਬਹੁਤ ਸੋਹਣੀ ਹੈ। May God have mercy on our enemies। Units in Dumail, ਉਹਨਾਂ ਦੇ ਬਾਰੇ ਕੁਛ ਲਿਖਿਆ ਹੈ। ਨਾ ਬਾਬੇ ਜੰਨਤ ਤੇ ਉੱਤੋਂ ਚੱਲ ਕੇ ਉੱਤੋਂ ਦੀ ਨਜ਼ਾਰਾ ਵੇਖਦੇ ਹਾਂ, ਵਿਊ ਵੇਖਦੇ ਹਾਂ। ਤੇ ਪੌੜੀਆਂ ਬਣੀਆਂ ਹੋਈਆਂ ਨੇ ਇੱਥੇ, ਹਵਾ ਚੱਲ ਰਹੀ ਆ। ਵਾਇਸ ਕੋਈ ਜ਼ਿਆਦਾ ਸਾਫ਼ ਨਹੀਂ ਆਣੀ ਕਿਉਂਕਿ ਮੇਰੇ ਕੋਲ ਮਾਈਕ ਨਹੀਂ ਹੈ। ਸੋ ਡੁਮੇਟ ਗਿਲਗਿਤ ਬਲਦਿਸਤਾਨ, ਠੀਕ ਹੈ। ਇੱਥੇ ਸਹੀ ਕਰਨਾ ਇਹ ਦੇਖੋ ਨਜ਼ਾਰੇ ਬਾਬੇ ਹੈ। ਆਈ ਪੂਰੇ ਦਰਸ਼ਨ ਦੱਸੋ। ਤੇ ਆਪੋ ਆਪ ਜਨਤਾ ਫੋਟੋਆਂ ਕਲਿੱਕ ਕਰ ਰਹੀ ਹੈ, ਵੀਡੀਓਜ਼ ਬਣਾ ਰਹੀ ਹੈ। ਇਹ ਬਣਿਆ ਹੋਇਆ ਰੈਸਟੋਰੈਂਟ ਭਾਈਆ, ਬਹੁਤ ਸੋਹਣਾ ਯਾਰ। ਜੰਨਤ ਪਤਾ ਨਹੀਂ ਮੈਂ ਕਹਿੰਦਾ ਕਿਸੇ ਨੇ ਜੰਨਤ ਵੇਖਣੀ ਹੈ ਨਾ ਤੇ ਇੱਥੇ ਵੇਖ ਲਓ ਦੁਨੀਆ ਤੇ ਜਿਉਂਦੇ ਜੀ। ਅਸੀਂ ਤਾਂ ਪੰਜਾਬ ਦੇ ਵਿੱਚ ਗਰਮੀ ਨਾਲ ਪੈ ਘੁਲਦੇ ਹਾਂ। ਆ ਗਏ ਹੋ ਜੀ। ਉਹ ਬਿਸਮਿਲ੍ਲਾ ਕਰਾਂ। ਤੁਸੀਂ ਸਾਨੂੰ ਉੱਥੇ ਮਿਲੇ ਸੀ ਨਾ ਚਿਲਮ ਤੋਂ ਅੱਗੇ ਆਪਣਾ ਲੇਕ, ਨਾਮ ਭੁੱਲ ਗਿਆ ਥੋੜਾ ਜਿਹਾ ਕੁਛ ਉਹਦਾ, ਦਿਓਸਾਈ ਰਸਤੇ ਦੇ ਵਿੱਚ ਇਹ ਭੈਣ ਸਾਨੂੰ ਉੱਥੇ ਮਿਲੇ ਸੀ। ਤੇ ਹੁਣ ਫਿਰ ਦੁਬਾਰਾ ਤੁਹਾਨੂੰ ਰੈਂਬੋ ਲੇਕ ਤੇ ਮਿਲ ਗਏ ਨੇ। ਲੋ ਜੀ ਬਾਬਿਓ, ਆਪਾਂ ਉਹ ਉੱਪਰ ਸੀ ਉੱਥੇ ਹੋਟਲ ਦੇ ਕੋਲ ਜਿੱਥੇ ਆਪਾਂ ਨੂੰ ਬੰਦਾ ਮਿਲਿਆ ਆਪਣੇ ਫੈਸਲਾਬਾਦ ਦਾ ਹੀ, ਮੈਨੂੰ ਰਸਤੇ ਦੇ ਵਿੱਚ ਮਿਲਿਆ ਸੀ, ਵਾਕ ਤੇ ਨਿਕਲ ਆਈ। ਤੇ ਹੁਣ ਜਾ ਰਹੇ ਹਾਂ ਥੱਲੇ ਇੱਧਰ, ਇੱਧਰ ਉਹ ਸਾਹਮਣੇ ਨਜ਼ਰ ਆਉਂਦੀ ਵੀ ਤੁਹਾਨੂੰ,
ਹੋਟਲ ਹੈ ਮੋਟਲ ਉੱਥੇ। ਠੀਕ ਹੈ, ਚਲੋ ਆਜੋ ਉੱਥੇ ਚੱਲਦੇ ਹਾਂ ਤੇ ਉੱਥੇ ਜਾ ਕੇ ਵਿਊ ਦੇਖਦੇ ਹਾਂ। ਤੋਂ ਸੀਗੇ ਰੈਂਬੋ ਲੇਕ ਦੇ ਇੱਥੇ ਤੇ ਹੁਣ ਨਾ ਚੱਲੇ ਹਾਂ ਥੱਲੇ, ਤੁਹਾਨੂੰ ਥੱਲੇ ਦਾ ਵਿਊ ਕਰਵਾਉਂਦੇ ਹਾਂ। ਚੈੱਕ ਕਰੋ ਕਿੰਨਾ ਸੋਹਣਾ ਇਹ ਚੱਲ ਰਿਹਾ ਦਰਿਆ, ਤੇ ਇਹ ਰਸਤਾ ਹੈ ਇੱਥੋਂ ਪਾਰ ਜਾਣ ਦਾ। ਉਹ ਇੱਕ ਸਾਈਡ ਤੇ ਮੋਟਲ ਵੀ ਬਣਿਆ ਹੋਇਆ, ਉੱਥੇ ਚੱਲਦੇ ਹਾਂ। ਪੌੜੀਆਂ ਨੇ ਆਕਸੀਜਨ ਹੈ ਨਾ ਘੱਟ ਜਾਂਦੀ ਹੈ, ਸਾਹ ਚੜ੍ਹਦਾ ਕਿਉਂਕਿ ਬਹੁਤ ਉੱਚਾ। ਤੇ ਇਹ ਇੱਕ ਰਸਤਾ ਬਣਾਇਆ ਬੜਾ ਸੋਹਣਾ ਲੱਕੜਾਂ ਦਾ। ਲਾ ਤੇਰੀ ਯਾਰੀ ਪੀਰ ਬਣਾ ਬਾਈ ਜੀ ਉਹ ਡਿੱਗ ਪਏ, ਆਪਣੇ ਪਿੱਛੇ ਆ ਰਹੇ ਸੀਗੇ ਦਰਿਆ ਦੇ ਵਿੱਚ, ਪੈਰ ਸਲਿਪ ਹੋ ਗਿਆ ਉਹਨਾਂ ਦਾ। ਕੈਮਰਾ ਨਹੀਂ ਮਾਰ ਸਕਦੇ ਆਪਾਂ ਉਹਨਾਂ ਨਾਲ, ਫੈਮਿਲੀ ਉਹਨਾਂ ਦੇ ਨਾਲ, ਪ੍ਰਾਈਵੇਸੀ ਹੁੰਦੀ ਆ। ਤੁਸੀਂ ਇਹ ਆਨੰਦ ਮਾਣੋ ਬਸ ਹੈ। ਇਹ ਰਸਤਾ ਹੈ, ਇੱਥੋਂ ਆਪਾਂ ਪਾਰ ਜਾਣਾ ਉੱਧਰ ਨੂੰ ਪਰਲੇ ਪਾਸੇ, ਇੱਧਰੋਂ ਆਏ ਆ। ਇਹ ਰੈਂਬੋ ਲੇਕ ਦਾ ਏਰੀਆ, ਤੇ ਇੱਥੋਂ ਆਪਾਂ ਜਾਣਾ ਸਾਹਮਣੇ। ਮੇਰੇ ਨਾਲ ਦੀ ਪਾਰਟੀ ਉੱਥੇ ਹੀ ਹੈ ਪਿੱਛੇ ਹੀ, ਉਹ ਆਪਣੀਆਂ ਬਣਾ ਰਹਿਣ, ਮੈਂ ਕਿਹਾ ਮੈਂ ਆਪਣੀਆਂ ਬਣਾਉਣਾ ਚਲੋ। ਤੇ ਉਹ ਤੁਹਾਡੀ ਉਹ ਭੈਣ ਨੂੰ ਮਾਪ ਡਿੱਗਣ ਲੱਗਾ ਸੀ, ਬੜਾ ਔਖਾ ਬਚਿਆ। ਤੇ ਖੈਰ ਬਾਬੇ ਉਹ ਗੇੜਾ ਜ਼ਰੂਰ ਮਾਰੋ ਇੱਕ ਵਾਰੀ ਟਾਈਮ ਕੱਢ ਕੇ ਨਾ, ਸਾਰੀਆਂ ਜ਼ਿੰਦਗੀ ਦੀਆਂ ਟੈਨਸ਼ਨਾਂ ਜਿਹੜੀਆਂ ਨੇ ਮੁੱਕ ਪੈਂਦੀਆਂ ਨੇ ਇੱਥੇ ਆ ਕੇ। ਸਵਿਟਜ਼ਰਲੈਂਡ ਜਾਂਦੇ ਹਾਂ, ਪਤਾ ਨਹੀਂ ਜਰਮਨ ਜਾਂਦੇ ਹਾਂ, ਦੁਬਈ ਜਾਂਦੇ ਹਾਂ ਘੁੰਮਣ, ਪੈਸਾ ਵੀ ਇੰਨਾ ਲਾਉਂਦੇ ਹਾਂ ਰੱਜ ਕੇ ਹੈਂ। ਇੱਥੇ ਥੋੜ੍ਹੇ ਜਿਹੇ ਪੈਸਿਆਂ ਦੇ ਵਿੱਚ ਆਓ, ਸੁੱਖ ਸਕੂਨ ਦੇ ਨਾਲ। ਸਰਦੀ ਹੁਣ ਪੰਜਾਬ ਦੇ ਵਿੱਚ ਮੈਕਸੀਮਮ 48 ਟੈਂਪਰੇਚਰ ਹੈ, ਠੀਕ ਹੈ, 50 ਦੇ ਨੇੜੇ, ਤੇ ਲੇਕਿਨ ਇੱਥੇ ਠੰਡ ਹੈ। ਆ ਤੁਸੀਂ ਵੇਖ ਲਓ ਕਿ ਮੈਂ ਚਾਦਰ ਵੀ ਲਈ ਹੋਈ ਆ, ਮੋਟੇ ਕੱਪੜੇ ਪਾਏ ਨੇ, ਟੋਪੀ ਵੀ, ਸਿਰ ਦੁਖਣ ਲੱਗ ਪੈਂਦਾ ਹਵਾ ਨਾਲ, ਇੰਨੀ ਠੰਡ ਹੈਗੀ। ਇਹ ਚੱਕਰ ਦਰਿਆ ਚੱਲ ਰਿਹਾ, ਉਧਰਲੇ ਪਾਸੇ ਵੀ ਸੀ ਦਰਿਆ, ਤੇ ਇਧਰੋਂ ਵੀ ਜਾ ਰਿਹਾ ਦਰਿਆ, ਇਧਰੋਂ ਆ ਰਿਹਾ ਦਰਿਆ। ਕਹਿੰਦੇ ਨਾ ਠਾਠਾਂ ਮਾਰਦਾ, ਆਹ ਠਾਠਾਂ ਪਾਣੀ ਦੀ ਆਵਾਜ਼ ਜਿਹੜੀ ਆਉਣ ਡਈ ਇਹ ਠਾਠਾਂ, ਇਹ ਸੁਣਿਆ ਪਹਿਲੀ ਵਾਰੀ। ਆ ਦੇਖੋ ਹੈ ਰੈਡ ਰੈਡ ਫੁੱਲ ਵਿੱਚ ਆ, ਯੈਲੋ ਯੈਲੋ ਪੀਲੇ ਪੀਲੇ ਜਾਮਨੀ ਕਲਰ ਦੇ। ਇਹ ਦੇਖੋ ਕਿਆ ਬਾਤ ਹੈ। ਕੱਲੀ ਕੱਲੀ ਸ਼ੈ ਕੁਦਰਤ ਦਾ ਪਤਾ ਦਿੰਦੀ ਹੈ ਕਿ ਕੁਦਰਤ ਹੈਗੀ ਹੈ, ਰੱਬ ਹੈਗਾ, ਜਿਹਨੇ ਸਾਰਾ ਸਮਾਜ, ਸਾਰਾ ਜਹਾਨ, ਸਾਰੀ ਦੁਨੀਆ ਜਿਹੜੀ ਆ ਜਿਹਨੇ ਸਿਰਜੀ ਆ, ਉਹ ਪਰਮਾਤਮਾ ਹੈਗਾ, ਤੇ ਉਹ ਉੱਤੇ ਅੱਲਾ, ਠੀਕ ਹੈ, ਜਿਹਨੇ ਇੰਨਾ ਸੋਹਣਾ ਜੁਗਾੜ ਬਣਾਇਆ, ਧਰਤੀ ਬਣਾਈ ਹੈ, ਤੇ ਉਹ ਆਪ ਕਿੰਨਾ ਸੋਹਣਾ ਹੈਗਾ। ਸੋ ਇੱਥੇ ਚੱਲਣੇ ਆਪਾਂ, ਉਹ ਤਾਂ ਜਾਂਦੇ ਹਾਂ ਉੱਥੇ। ਆਪਾਂ ਆ ਗਏ ਉੱਪਰ, ਤੇ ਉੱਪਰ ਤੋਂ ਇਹ ਦੇਖੋ ਪਹਾੜਾਂ ਦੇ ਬਰਫ਼ ਪਈ ਹੋਈ ਆ, ਉੱਪਰ ਤੋਂ ਵਿਊ ਕਰਦੇ ਆ। ਉੱਥੇ ਸੀ ਰੈਂਬੋ ਲੇਕ ਤੇ, ਉੱਤਰ ਕੇ ਹੁਣ ਆ ਗਏ ਥੱਲੇ ਇੱਧਰ। ਤੇ ਇੱਥੇ ਗਲੇਸ਼ੀਅਰ ਜਿਹੜਾ ਪਿਘਲਦਾ ਪਿਆ, ਉਹ ਤੁਸੀਂ ਵੇਖ ਸਕਦੇ ਹੋ ਸਾਹਮਣੇ। ਇਹ ਜਿਹੜਾ ਪਹਾੜ ਹੈ ਨਾ, ਇੱਥੇ ਪਰਲੇ ਪਾਸੇ ਇੰਡੀਆ। ਇੱਥੇ ਮੈਂ ਕਈ ਲੋਕਾਂ ਨੂੰ ਪੁੱਛ ਚੁੱਕਿਆ ਕਿ ਯਾਰ ਇੰਡੀਆ ਦਾ ਕਿਹੜਾ ਇਲਾਕਾ ਲੱਗਦਾ, ਇੰਡੀਆ ਦਾ ਕਿਹੜਾ ਬਾਰਡਰ ਲੱਗਦਾ ਇਹਦੇ ਨਾਲ, ਕਿਉਂਕਿ ਇਹ ਬਾਰਡਰ ਹੈ, ਤੇ ਪਿੱਛੇ ਚੈੱਕ ਪੋਸਟ ਹੈ ਆਖਰੀ, ਤੇ ਪਰਲੇ ਪਾਸੇ ਇੰਡੀਆ ਵੇ। ਪੁੱਛਿਆ ਵੇ ਲੇਕਿਨ ਕਿਸੇ ਨੂੰ ਨਹੀਂ ਪਤਾ ਵੀ ਕਿਹੜਾ ਇਲਾਕਾ। ਅਸੀਂ ਰੈਂਬੋ ਲੇਕ ਤੇ ਹਾਂ, ਤੇ ਅਗਰ ਤੁਹਾਨੂੰ ਕਿਸੇ ਨੂੰ ਪਤਾ ਹੋਏ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਰੈਂਬੋ ਲੇਕ ਦੇ ਨਾਲ ਪਰਲੇ ਪਾਸੇ ਇੰਡੀਆ ਦਾ ਕਿਹੜਾ ਬਾਰਡਰ ਲੱਗਦਾ ਜਾਂ ਕਿਹੜਾ ਇਲਾਕਾ ਲੱਗਦਾ। ਠੀਕ ਹੈ, ਚਿੱਲਮ ਤੋਂ ਅੱਗੇ ਹੈ ਨਜ਼ਾਰੇ ਚ। ਹੁਣ ਆਪਾਂ ਚੱਲਦੇ ਹਾਂ ਉੱਥੇ, ਤੇ ਉਹ ਉੱਥੇ ਚੱਲ ਬਹਿੰਦੇ ਹਾਂ, ਜਾਂ ਦਰਿਆ ਦੇ ਕਿਨਾਰੇ ਕਿਤੇ ਬਹਿੰਦੇ ਹਾਂ, ਤੇ ਜਾਂ ਇੱਧਰ ਲੇਕ ਦੇ ਕੋਲ ਬਹਿੰਦੇ। ਛੋਟੀ ਜਿਹੀ ਲੇਕ ਇੱਥੇ ਬਣੀ ਹੋਈ ਹੈ, ਉਹ ਲੇਕ ਵੱਡੀ ਹੈ ਪਿੱਛੇ। ਪਾਣੀ ਕਿੰਨਾ ਸਾਫ਼ ਹੈ ਯਾਰ, ਕੁਦਰਤ ਕਿੰਨੀ ਸੋਹਣੀ ਹੈ, ਵੇਖ ਪਾਣੀ ਕਿੰਨਾ ਸਾਫ਼, ਕੱਲੀ ਕੱਲੀ ਚੀਜ਼ ਜਿਹੜੀ ਹੈ ਨਜ਼ਰ ਆ ਰਹੀ ਪਾਣੀ ਵਿੱਚ। ਚਲੀਏ ਜੀ ਗੋਰੀ ਦੀ ਕਬਰ ਵੇਖੀਏ, ਮਿਨੀ ਦੀ, ਜਿਹਦੇ ਨਾਂ ਤੇ ਇਹ ਇਲਾਕੇ ਦਾ ਨਾਂ ਹੈ ਮਿਨੀ ਮਰਗ। ਉਹ ਪਹਾੜ ਦੇ ਉੱਤੇ ਵੇ,
ਉਹ ਬੰਦੇ ਦੋ ਜਾਂਦੇ ਪਏ ਨੇ ਆਪਣੇ ਨਾਲ ਦੇ। ਤੇ ਇੱਥੇ ਨਾ ਕੋਈ ਬੂਟੀ ਆ ਪਹਾੜਾਂ ਦੇ ਵਿੱਚ 3 ਲੱਖ ਦੀ ਕਿਲੋ ਵਿਕਦੀ ਹੈ, ਕਿਸੇ ਮੈਡੀਸਨ 'ਚ ਪੈਂਦੀ ਉਹ। ਤੇ ਉਹ ਇੱਥੋਂ ਦੇ ਮਕਾਮੀ ਲੋਕਾਂ ਨੂੰ ਪਤਾ ਆ ਕਿ ਕਿਹੜੀ ਆ ਉਹਨਾਂ ਦੀ ਪਹਿਚਾਣ ਆ ਉਹਦੀ, ਉਹ ਤੋੜ ਤੋੜ ਕੇ ਵੇਚਦੇ ਨੇ। ਤੇ ਲਓ ਜੀ ਆਪਾਂ ਆ ਗਏ ਮਿਨੀ ਦੀ ਕਬਰ ਤੇ, ਮਿਨੀ ਮਰਗ। ਵਿਊ ਚੈੱਕ ਕਰੋ। ਚਲੋ ਹੁਣ ਚੱਲਦੇ ਚੱਲਦੇ ਤੁਹਾਡੇ ਨਾਲ ਮਿਨੀ ਮਰਗ ਦੀ ਨਿੱਕੀ ਜਿਹੀ ਕਹਾਣੀ ਸਾਂਝੀ ਕਰਦੇ ਹਾਂ ਕਿ ਅੱਜ ਤੋਂ ਕੁਝ ਸਾਲ ਪਹਿਲੇ ਯਾਨੀ ਕਿ 1935 ਦੇ ਵਿੱਚ ਸਬ ਕੰਟੀਨੈਂਟ 'ਤੇ ਗੋਰੇ ਦਾ ਰਾਜ ਸੀ, ਲੇਕਿਨ ਇਸ ਇਲਾਕੇ ਦੇ ਵਿੱਚ ਉਦੋਂ ਵੀ ਕਿਸੇ ਰਾਜਾ ਦੀ ਹਕੂਮਤ ਸੀ। ਜਿਵੇਂ ਅੱਜ ਇਹ ਇਲਾਕਾ ਪਾਕਿਸਤਾਨ ਨਾਲ ਹਾਕ ਕਰਦਾ ਹੈ, ਇੱਦਾਂ ਹੀ ਇਹ ਗੋਰੇ ਨਾਲ ਵੀ ਕਰਦੇ ਸੀ। ਸੋ ਗੋਰੇ ਨੇ ਆਪਣਾ ਇੱਥੇ ਇੱਕ ਅਫਸਰ ਤਾਇਨਾਤ ਕੀਤਾ ਸੀ ਜਿਹਦਾ ਨਾਮ ਸੀ ਜ਼ੈਂਡਰ, ਉਹਦੀ ਵਾਈਫ ਸੀ ਮਿਨੀ। 1935 ਦੇ ਵਿੱਚ ਉਹ ਇੱਥੇ ਆਉਂਦੇ ਨੇ। ਮਿਨੀ ਬਹੁਤ ਕਾਇੰਡ ਅਤੇ ਪੋਲਾਈਟ ਲੇਡੀ ਸੀ। ਉਹਦਾ ਇੱਥੋਂ ਦੇ ਲੋਕਾਂ ਦੇ ਨਾਲ ਇੰਨਾ ਕੁ ਪਿਆਰ ਬਣ ਜਾਂਦਾ, ਇਸ ਇਲਾਕੇ ਨਾਲ ਇੰਨਾ ਕੁ ਪਿਆਰ ਬਣ ਜਾਂਦਾ ਕਿ ਉਹ ਅਰਸਾ 10 ਸਾਲ 1945 ਤੱਕ ਬੇਲੌਸ ਇਸ ਇਲਾਕੇ ਦੀ ਖਿਦਮਤ ਕਰਦੀ ਹੈ ਔਰ ਲੋਕਾਂ ਦੇ ਨਾਲ ਪਿਆਰ ਕਰਦੀ ਹੈ। ਇਸ ਇਲਾਕੇ ਦਾ ਨਾਂ, ਇਸ ਪਿੰਡ ਦਾ ਨਾਂ ਉਸ ਸਮੇਂ ਨੈਣ ਸੀ। 10 ਸਾਲ 1945 ਦੇ ਵਿੱਚ ਇੱਕ ਰਾਤ ਨੂੰ ਬੁਖਾਰ ਚੜ੍ਹਦਾ। ਬੁਖਾਰ ਇੰਨਾ ਜ਼ਿਆਦਾ ਹੁੰਦਾ ਕਿ ਇਹਦੀ ਡੈਥ ਹੋ ਜਾਂਦੀ ਹੈ। ਸੋ ਲੋਕਾਂ ਦੇ ਵਿੱਚ ਇੱਕ ਦੁੱਖ, ਇੱਕ ਗਮ ਜਿਹੜਾ ਉਹ ਰਾਇਜ ਹੋ ਜਾਂਦਾ। ਸੋ ਲੋਕ ਇਹਦੀ ਖਿਦਮਤ ਵੇਖ ਕੇ, ਬੇਲੌਸ ਪਿਆਰ ਵੇਖ ਕੇ ਕਹਿੰਦੇ ਨੇ ਕਿ ਅਸੀਂ ਆਪਣਾ ਇਲਾਕਾ ਨੈਣ ਜਿਹਦਾ ਨਾਂ ਹੈ ਚੇਂਜ ਕਰਕੇ ਮਿਨੀ ਦੇ ਨਾਂ 'ਤੇ ਰੱਖਾਂਗੇ, ਮਿਨੀ ਮਰਗ। ਸੋ ਇੱਥੋਂ ਇਹ ਇਲਾਕੇ ਦਾ ਨਾਮ ਮਿਨੀ ਮਰਗ ਪਿਆ ਔਰ ਇਹਨੂੰ ਦਫਨ ਵੀ ਇੱਥੇ ਹੀ ਕੀਤਾ ਗਿਆ। ਖੂਬਸੂਰਤ ਔਰ ਜੰਨਤ ਨੁਮਾ ਪਹਾੜਾਂ ਦੀ ਗੋਦ ਦੇ ਵਿੱਚ ਜਿਹੜੀ ਜਗ੍ਹਾ ਹੈ, ਅੱਜ ਇਹ ਮਿਨੀ ਦੀ ਆਖਰੀ ਆਰਾਮਗਾਹ, ਮਿਨੀ ਦਾ ਘਰ ਹੈ। ਮਿਨੀ ਮਰਗ ਤੋਂ ਵਾਪਸ ਆ ਕੇ ਹੋਟਲ, ਤੇ ਹੋਟਲ ਤੋਂ ਗੱਡੀ ਬੈਠ ਕੇ ਵਾਪਸ ਜਾ ਰਹੇ ਹਾਂ ਅਸਤੂਰ। ਚਲੋ ਹੁਣ ਇੱਥੋਂ ਨਿਕਲਦੇ ਹਾਂ, ਅੱਗੇ ਜਿੱਥੇ ਜਾਵਾਂਗੇ, ਜਿੱਥੇ ਪੁੱਜਾਂਗੇ ਇਨਸ਼ਾਅੱਲਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਹਾਂਗੇ। ਤੇ ਅੱਲਾ ਦੇ ਵਾਲੇ ਬਾਏ।